अस्सलामुअलैकुम अस्सलामुअलैकुम गुड मॉर्निंग सोनियो गुड मॉर्निंग। कैसे हो तुसी सारे। ਇਹ ਦੇਖੋ ਵੀ ਇਹ ਬੂਟਾ ਬੜਾ ਵੱਡਾ ਸਾਰਾ ਵੇ। ਰਾਤ ਨੂੰ ਜਦੋਂ ਮੈਂ ਉੱਠਣੀ ਆ ਨਾ ਕਿਸੇ ਟਾਈਮ ਵਾਸ਼ਰੂਮ ਜਾਣ ਵਾਸਤੇ ਤੇ ਕਿਚਨ ਦੀ ਖਿੜਕੀ ਚੋਂ ਨਜ਼ਰ ਆਉਂਦਾ। ਇਸ ਤਰ੍ਹਾਂ ਲੱਗਦਾ ਹੈ ਕੋਈ ਜਿੰਨ ਖੜਾ ਹੋਵੇ। ਮੈਨੂੰ ਇਸ ਬੂਟੇ ਕੋਲ ਰਾਤ ਨੂੰ ਬੜਾ ਡਰ ਲੱਗਦਾ। ਬਹੁਤ ਜ਼ਿਆਦਾ ਬੜਾ ਵੀ ਪਰ ਇਹ ਵੀ ਕਿ ਇਹਨੂੰ ਦੇਖ ਕੇ ਫਿਰ ਰਾਤ ਦੀ ਖਾਮੋਸ਼ੀ ਵਿੱਚ ਮੈਨੂੰ ਬੜਾ ਡਰ ਲੱਗਦਾ ਵੇ। ਇਹ ਕਮਾਲ ਭਾਈ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਇਹ ਕਟਵਾ ਦਈਏ ਦਰਖਤ, ਪਰ ਇੱਥੇ ਇਜਾਜ਼ਤ ਨਹੀਂ ਮਿਲੀ ਉਹਨਾਂ ਨੂੰ ਕਟਵਾਉਣ ਦੀ। ਉਹਨਾਂ ਦੇ ਏਰੀਆ ਵਿੱਚ ਲੱਗਿਆ ਹੋਇਆ ਜਿੱਥੇ ਉਹਨਾਂ ਦਾ ਲਾਅ ਨੇ। ਅਤੇ ਇਸ ਤੋਂ ਇਹ ਬਸ ਹੈਬਤਨਾਕ ਬੂਟਾ ਜਿਹੜਾ ਵੇ ਦਿਨ ਨੂੰ ਤਾਂ ਚੰਗਾ ਲੱਗਦਾ ਵੇ ਪਰ ਰਾਤ ਨੂੰ ਬੜਾ ਡਰਾਉਣਾ ਮੰਜ਼ਰ ਪੇਸ਼ ਕਰਦਾ ਵੇ। ਅਤੇ ਚਲੋ ਵੀ ਅਸੀਂ ਉੱਠ ਗਏ ਹਾਂ ਅਤੇ ਹੁਣ ਅਸੀਂ ਆਪਣਾ ਨਾਸ਼ਤੇ ਦਾ ਸ਼ੁਰੂ ਕਰੀਏ। ਇੱਥੇ ਤਾਂ ਵੈਦਰ ਦਾ ਬਸ ਇਹ ਹੀ ਹੈ, ਮਿੰਟਾਂ 'ਚ ਧੁੱਪ ਅਤੇ ਮਿੰਟਾਂ 'ਚ ਬਾਰਿਸ਼, ਮਿੰਟਾਂ 'ਚ ਧੁੱਪ ਮਿੰਟਾਂ 'ਚ ਬਾਰਿਸ਼। ਕੁਛ ਸਮਝ ਨਹੀਂ ਲੱਗਦੀ ਹੈ। ਤੁਸੀਂ ਜਲਦੀ ਕਹਿੰਦੇ ਵੀ ਅੱਜ ਬਾਰਿਸ਼ ਹੈ ਅਤੇ ਫਿਰ ਥੋੜ੍ਹੀ ਦੇਰ ਬਾਅਦ ਧੁੱਪ ਨਿਕਲ ਆਉਂਦੀ ਹੈ। ਧੁੱਪ ਦਾ ਤਮਾਮ ਕਰਦੇ ਹੋ ਕਿ ਚਲੋ ਕੋਈ ਧੁੱਪ ਦਾ ਕੰਮ ਕਰ ਲਈਏ ਤਾਂ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਅਤੇ ਇਹੀ ਸਿਲਸਿਲਾ ਕਿਉਂਕਿ ਹੁਣ ਵੈਦਰ ਐਸਾ ਹੀ ਚੱਲਣਾ। ਗਰਮੀ ਖ਼ਤਮ ਹੋ ਗਈ ਹੈ ਅਤੇ ਹੁਣ ਬਸ ਠੰਡ ਜ਼ਿਆਦਾਤਰ ਸ਼ੁਰੂ ਹੋ ਜਾਣੀ ਹੈ ਅਤੇ ਇਸ ਤਰ੍ਹਾਂ ਹੀ ਹੈ। ਅਤੇ ਚਲੋ ਵੀ ਅਸੀਂ ਹੁਣ ਬਣਾਉਂਦੇ ਹਾਂ ਨਾਸ਼ਤਾ। ਮੱਖਣ ਬੇਇੰਤਹਾ ਪਸੰਦ ਹੈ ਪਰ ਹੁਣ ਕੀ ਕਰੀਏ। ਇੰਨਾ ਬੁਢਾਪਾ ਮੋਟਾਪਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਨਾਲ ਨਾਲ ਇਕੱਠੀਆਂ ਹੋ ਗਈਆਂ ਨੇ ਅਤੇ ਹੁਣ ਖਾਣਾ ਜਿਹੜਾ ਨਾ ਮੁਸ਼ਕਿਲ ਲੱਗਦਾ ਵੇ। ਪਰ ਇਹ ਵੀ ਇੱਕ ਕਦੀ ਕਦਾਰ ਮੈਂ ਖਾ ਲੈਂਦੀ ਹਾਂ ਇੱਕ ਸਲਾਈਸ 'ਤੇ ਲਾ ਕੇ ਨਾ ਮੱਖਣ। ਅਤੇ ਅੱਜ ਦਿਲ ਕਰ ਰਿਹਾ ਵੀ ਮੱਖਣ ਖਾਈਏ ਅਤੇ ਮੈਂ ਲਾਉਣ ਲੱਗੀ ਹਾਂ ਸ਼ਦੀਦ ਕਿਸਮ ਦਾ ਲਾਉਂਦੀ ਹਾਂ ਪਰ ਥੋੜ੍ਹੇ ਨਾਲ ਨਹੀਂ ਮੈਂ ਰੱਜਦੀ। ਫਿਰ ਚਲੋ ਵੀ ਮੱਖਣ ਲੱਗ ਗਿਆ ਵੇ। ਅਸੀਂ ਇਹਨੂੰ ਹੁਣ ਕਰਾਂਗੇ ਬੰਦ। ਇੱਧਰ ਕਰਾਂਗੇ ਅਤੇ ਨਾਲ ਅਸੀਂ ਆਪਣੀ ਚਾਹ ਰੈਡੀ ਕਰਾਂਗੇ। ਜ਼ਮੀਰ ਜਾਫਰੀ ਬੜੇ ਮਸ਼ਹੂਰ ਸ਼ਾਇਰ ਸਨ। ਮਜ਼ਾਹੀਆ ਸ਼ਾਇਰੀ ਕਰਦੇ ਸਨ, ਦੂਸਰੀ ਵੀ ਸ਼ਾਇਦ ਕਰਦੇ ਹੋਣ ਲੇਕਿਨ ਮਜ਼ਾਹੀਆ ਦੀ ਉਹਨਾਂ ਦੀ ਸ਼ਾਇਰੀ ਜਿਹੜੀ ਅਸੀਂ ਸੁਣਦੇ ਹਾਂ ਸਾਂ। ਮਜ਼ਾਹੀਆ ਮੁਸ਼ਾਇਰਾ ਆਉਂਦਾ ਸੀ PTV ਤੋਂ ਅਤੇ ਉਹ ਬੜੀ ਅੱਛੀ ਸ਼ਾਇਰੀ ਕਰਦੇ ਸਨ। ਅਤੇ ਜਦੋਂ ਉਹਨਾਂ ਨੇ ਆਉਣਾ ਨਾ, ਮੇਰੇ ਅੱਬੂ ਦੇ ਫੇਵਰੇਟ ਸਨ। ਅਸੀਂ ਤਾਂ ਛੋਟੇ ਹੁੰਦੇ ਸਾਂ ਬਹੁਤ, ਸਾਨੂੰ ਉਦੋਂ ਸ਼ਾਇਰੀ ਦਾ ਇੰਨਾ ਪਤਾ ਵੀ ਨਹੀਂ ਸੀ ਕਿ ਸ਼ਾਇਰੀ ਕੀ ਚੀਜ਼ ਹੁੰਦੀ ਹੈ ਬਸ। ਲੇਕਿਨ ਮਜ਼ਾਹੀਆ ਲਫ਼ਜ਼ ਐਸੇ ਹੁੰਦੇ ਸਨ ਕਿ ਅਸੀਂ ਖੁਸ਼ ਹੋ ਜਾਂਦੇ ਸਾਂ ਸੁਣ ਕੇ ਕਿ ਹਾਂ ਵੀ ਚਲੋ ਮਜ਼ਾਹੀਆ ਨੂੰ ਅਸੀਂ ਇੰਜੋਏ ਕਰ ਲੈਂਦੇ ਹੁੰਦੇ ਸਾਂ। ਲੇਕਿਨ ਵੈਸੇ ਸ਼ੇਰ ਓ ਸ਼ਾਇਰੀ ਦੀ ਇੰਨੀ ਜ਼ਿਆਦਾ ਸਾਨੂੰ ਉਹ ਨਹੀਂ ਸੀ, ਸਮਝ ਨਹੀਂ ਸੀ। ਉਹਨਾਂ ਦਾ ਸ਼ੇਰ, ਇੱਕ ਸ਼ੇਰ ਮੈਨੂੰ ਅੱਜ ਤੱਕ ਯਾਦ ਹੈ। ਪਤਾ ਨਹੀਂ ਕਿਸ ਤਰ੍ਹਾਂ ਮੇਰੇ ਜ਼ਿਹਨ 'ਚ ਰਹਿ ਗਿਆ। ਉਦੋਂ ਤਾਂ ਮੈਂ ਮੋਟੀ ਵੀ ਨਹੀਂ ਸਾਂ ਅਤੇ ਉਦੋਂ ਮਤਲਬ ਬਚਪਨਾ ਸੀ, ਯੰਗ ਏਜ ਸੀ। ਲੇਕਿਨ ਕਿ ਬੁਢਾਪਾ तो मुझको खुदा ने दिया, ਮੋਟਾਪਾ ਹੈ ਮੇਰਾ ਖੁਦ ਸਾਖਤਾ। ਅਤੇ ਬਈ ਜ਼ਬਰਦਸਤ ਸ਼ੇਰ ਕਹਿ ਗਏ ਨੇ ਜ਼ਮੀਰ ਜਾਫਰੀ ਸਾਹਿਬ। ਉਹ ਅੱਲਾਹ ਤੁਹਾਨੂੰ ਜੰਨਤਾਂ ਵਿੱਚ ਜਗ੍ਹਾ ਦੇਵੇ ਕਿ ਸਾਡੇ ਵਰਗਿਆਂ ਵਾਸਤੇ ਕਿੰਨੇ ਪਹਿਲੋਂ ਪੇਸ਼ਨ ਗੋਈ ਕਰ ਗਏ ਸਨ ਕਿ ਬੁਢਾਪਾ तो मुझको खुदा ने दिया, ਮੋਟਾਪਾ ਹੈ ਮੇਰਾ ਖੁਦ ਸਾਖਤਾ। ਜੀ ਅੱਜ ਹਾਂਡੀ 'ਚ ਬਣਨ ਲੱਗਾ ਵੇ ਬੱਕਰੇ ਦਾ ਗੋਸ਼ਤ। ਉਹਦੇ ਲਈ ਸਾਨੂੰ ਚਾਹੀਦੇ ਨੇ 1 ਕਿਲੋ ਮੇਰੇ ਕੋਲ ਗੋਸ਼ਤ ਹੈ। 3 ਉਹਦੇ ਲਈ ਮੈਂ ਟਮਾਟਰ ਲਏ ਨੇ, 3 ਪਿਆਜ਼, 1 ਲਸਣ ਦਾ ਪੂਰਾ ਪੋਥੀ, ਨਾਲ ਹਰੀ ਮਿਰਚ ਪਾਵਾਂਗੀ ਮੈਂ ਭੁੰਨਦੇ ਹੋਏ, ਅਤੇ ਆਖਰ 'ਚ ਪਾਵਾਂਗੇ ਅਸੀਂ ਧਨੀਆ। ਅਤੇ ਸਲਾਦ ਵਾਸਤੇ ਮੈਂ ਕੱਟਾਂਗੀ ਖੀਰਾ। ਤਰਬੂਜ਼ ਅਸੀਂ ਕੱਟਣ ਲੱਗੇ ਹਾਂ ਅਤੇ ਇਸ ਦਫਾ ਅਸੀਂ ਲੈ ਕੇ ਆਏ ਹਾਂ ਯੈਲੋ ਕਲਰ ਦਾ ਵੇ ਇਹ ਤਰਬੂਜ਼। ਅਤੇ ਇਹਨੂੰ ਮੈਂ ਕੱਟਣੀ ਆ ਅਤੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਹਾਂ। चिट्ठी न कोई संदेश, जाने वो कौन सा देश, कहाँ तुम चले गए, कहाँ तुम चले गए, इस दिल को लगा कर ठेस, इस दिल को लगा कर ठेस, कहाँ तुम चले गए। तरबूज की कटिंग हो गई है भाई। देखने जैसा लग रहा है जैसे पाइनएप्पल है पर पाइनएप्पल नहीं, तरबूज है। पुनाई गोश्त बहुत अच्छा गल गया वे और हरी मिर्च की खुशबू ये पर इस तरह लगती है ना कि भाई मज़ा आ जाता है। मिर्च पा दवो। मैं इस तो साबत पाइया ने बहुत ज़्यादा मिर्च ना हो जाए, जिन्हें लैनी होएगी साबत ही लै लेगा।
ਤੇ ਹੁਣ ਅਸੀਂ ਇਹਦੇ ਵਿੱਚ ਸ਼ਾਮਿਲ ਕਰਨੇ ਆ ਇਸ ਸਟੇਜ ਵਿੱਚ ਹਰਾ ਧਨੀਆ ਪਾ ਦਿੰਦੇ ਆ। ਇਹਨੂੰ ਅਸੀਂ ਬਸ ਦਮ 'ਤੇ ਲਾ ਦੇਵਾਂਗੇ। ਹਾਂਡੀ ਤੇ ਸਾਡੀ ਤਿਆਰ ਹੈ। ਸੋਹਣਾ ਸੋਹਣਾ ਬੱਕਰੇ ਦਾ ਸਾਦਾ ਗੋਸ਼ਤ ਜਿਹੜਾ ਬਣ ਚੁੱਕਿਆ ਵੇ। ਕੰਮ ਕਾਜ ਨਿਪਟਾ ਲਿਆ ਵੇ ਤੇ ਹੁਣ ਅਸੀਂ ਖਾਣ ਲੱਗੇ ਤਰਬੂਜ਼। ਮਿੱਠਾ ਮਿੱਠਾ ਤਰਬੂਜ਼ ਤੇ ਯੈਲੋ ਯੈਲੋ ਤਰਬੂਜ਼। वाह ही मिठा है। धूप छाँव की है ये जिंदगी। ते देखो धूप छाँव सवेरे बदल सन ते हुण धुप निकल आई है ते बरसात भी थोड़ी देर पहले होके हटी है। ये देखो तुहानूं पत्तियां ते पानी नज़र आ रहा होएगा। सारा इन्हां ते हले पानी मौजूद है। हुणे हुणे बारिश होके हटी है ते नाल हुण धुप निकल आई है। असी फायदा चुकिया कि चलो धुप निकल ही आई है तो असी जिहड़े ना कपड़े धो लईए। ते इह पौधे जिहड़े ने इन्हां 'च भी देखो डंडियां आनियां शुरू हो गईयां ने। हुण इन्हां 'च फुੱਲ निकलणगे, बड़े लेट आए ने। हुण तो सीजन खत्म हो रहा है, पता नहीं कित्थे गवाचे होए सन, हुण इन्हां नमूदार हो गए ने इस तरह। ते बाकी साडे आलू देखो बई, आलू दी फसल बिल्कुल तैयार हो रही है। मैनूं लगदा पत्ते सुकने शुरू हो गए ने और थोड़े थोड़े आलू इत्थों नज़र भी आ रहे हैं। यह देखो ये आलू, ये आलू आलू मैनू नज़र भी आ रहा है। तो बड़ी खुशी हो रही है। हुण असीं इहनूं किसी नूं पट्ट के देखांगे फिर पता चलेगा कि असीं भी फार्मर बन सकने हैं, साढ़े जी कोई सलाहियत हैगी है कि नहीं। बहरहाल है भी कपड़े धुल गए ने मेरे, हुण मैं लिया के बाहर पानी आ ते बाकी फिर तुहानूं असीं नालों नाल शामिल रखने आ। राफे ने एक दिन बन जाना है फुटबॉल प्लेयर, है ना। और राफे ने आज मेरे साथ एक प्रॉमिस भी किया है ना, जो आपने किया है आपको पता होगा। कौन सा बता दो, क्या प्रॉमिस किया है? जो मैं सीधे खड़े होके, सीधे खड़े होके, पहले गाड़ी लूंगा। नहीं सीधे खड़े होके ना, नीचे नहीं झुको, ऐसे ऐसे कैमरे में देख के बताओ। जो मैं पहले गाड़ी लूंगा, पहले पैसेंजर। ओए होए 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 ओए होए होए राफे। घर दे काम काज करके असी आ गए आ पीके फूड। पीके फूड तो असी लवांगे सब्जी, फ्रूट, अंब, जो जो चीज़ां चाहिदियां हुंदियां ने हफ्ते भर दी। कोई धनिया, मिर्ची, भिंडी लैनी है, टींडे लैने ने। टींडे तो सानूं चंगे ही नहीं मिले, मैं चुक के देखे पर नहीं बई, सारे एवें पक्के पक्के जे लग रहे सन मैनूं। इस तो असी टींडियां दा इरादा तो बिल्कुल ही कैंसल कर दिता। ते बैंगन भी अच्छे लग रहे ने, अरवी पई है, अंबियां पईयां ने देखो। और हरी मिर्च तो बई जरूर लई दी है। हरी मिर्च तो ऐसा आइटम है कि धनिया हरी मिर्च तो हर खाने च जांदा वे। खज्जी, ओहो हो खज्जी बड़ी ज़बरदस्त खज्जी पई है। इन्हां दे असीं अंगूर भी इत्थों ही लैने आ और अंब भी, और इन्हां दे आड़ू भी बहुत अच्छे हुंदे ने, बहुत अच्छे आड़ू हुंदे ने। इस आड़ू जिहड़े ने तुहानूं इंग्लिश स्टोर तो भी मिल जांदे ने, पर इन्हां दा टेस्ट बहुत अच्छा हुंदा है। ज़्यादातर असीं इत्थों ही खरीदने आड़ू। चावल ਦੀਆਂ ਬੋਰੀਆਂ ਪਈਆਂ ਨੇ। ਇੱਥੇ ਸਭ ਤੋਂ ਵੱਡੀ ਅੱਛੀ ਗੱਲ ਮੈਨੂੰ ਇਹ ਲੱਗਦੀ ਹੈ ਕਿ ਤੁਸੀਂ ਥੈਲੀਆਂ ਟੰਗੀਆਂ ਹੁੰਦੀਆਂ ਨੇ ਔਰ ਤੁਸੀਂ ਆਪਣਾ ਚੀਜ਼ ਚੁੱਕ ਕੇ ਖੁਦ ਹੀ ਪਾ ਲਵੋ। ਕੋਈ ਇਹ ਨਹੀਂ ਕਿ ਤੁਹਾਨੂੰ ਕੋਈ ਚੰਗੀ ਚੀਜ਼ ਪਾ ਦੇਗਾ। ਜਿਹੜੀ ਚੀਜ਼ ਸਾਡਾ ਦਿਲ ਕਰ ਰਿਹਾ ਹੈ, ਸਬਜ਼ੀ ਵਿੱਚ ਵੀ ਜੋ ਆਈਟਮ, ਜੋ ਚੀਜ਼, ਉਹ ਤੁਸੀਂ ਛਾਂਟ ਕੇ ਖੁਦ ਪਾਓ। ਕੋਈ ਤੁਹਾਨੂੰ ਦੂਸਰਾ ਨਹੀਂ ਪਾ ਕੇ ਦੇਗਾ। ਆਪਣੀ ਮਦਦ ਆਪ ਦੇ ਤਹਿਤ ਤੁਸੀਂ ਅੱਛੀ ਤੋਂ ਅੱਛੀ ਚੀਜ਼ ਜੋ ਚੁਣ ਸਕਦੇ ਹੋ ਚੁਣ ਲਵੋ। ਦਾਲਾਂ ਦੇ ਪੈਕਟ ਪਏ ਨੇ, ਦਾਲਾਂ ਦੇ ਪੈਕਟ ਵੀ ਹਰ ਸਾਈਜ਼ ਵਿੱਚ ਮਿਲ ਜਾਂਦੇ ਨੇ। ਨਾਲ ਟੈਗ ਪ੍ਰਾਈਸ ਹਰ ਚੀਜ਼ ਦਾ ਲਿਖਿਆ ਹੁੰਦਾ ਕਿ ਤੁਸੀਂ ਅਗਰ ਬੜਾ ਪੈਕਟ ਲੈ ਰਹੇ ਹੋ ਤਾਂ ਉਹਦੀ ਕੀ ਪ੍ਰਾਈਸ ਹੈ, ਛੋਟਾ ਲੈ ਰਹੇ ਹੋ ਨਾਲ ਤੁਹਾਨੂੰ ਕਿਸੇ ਕੋਲ ਪੁੱਛਣਾ ਨਹੀਂ ਪੈਂਦਾ ਕਿ ਵੀ ਭਾਜੀ ਇਹਦਾ ਕੀ ਭਾਅ ਹੈ। ਤੁਹਾਨੂੰ ਇਹ ਨਹੀਂ ਪੁੱਛਣਾ ਪੈਂਦਾ, ਭਾਅ ਨਹੀਂ ਪੁੱਛਣੇ ਪੈਂਦੇ। ਅਤੇ ਇੱਥੇ ਏਸ਼ੀਅਨ ਸਟੋਰ ਦੇ ਉੱਪਰ ਇਹਨਾਂ ਨੇ ਜ਼ਿਆਦਾਤਰ ਜਿਹੜੇ ਏਸ਼ੀਅਨ ਸਟੋਰ ਨੇ ਇਹਨਾਂ ਨੇ ਬਰਤਨ ਵੀ ਨਾਲ ਰੱਖੇ ਹੁੰਦੇ ਨੇ। ਖਜੂਰਾਂ ਪਈਆਂ ਨੇ ਬੜੀਆਂ ਜ਼ਬਰਦਸਤ। ਬਰਤਨ ਇਸ ਤੋਂ ਰੱਖਦੇ ਨੇ ਇਹ ਲੋਕ ਕਿ ਸਾਡੇ ਜ਼ਰਾ ਦੇਸੀ ਸਟਾਈਲ ਦੇ ਬਰਤਨ, ਕੁਛ ਮਖਸੂਸ ਕਿਸਮ ਦੀਆਂ ਹੁੰਦੀਆਂ ਨੇ ਚੀਜ਼ਾਂ। ਫਿਰ ਉਹ ਹੈਂਡਲ ਵਾਲੀ ਜਿਹੜੀ ਦੇਚਕੀ ਚਾਹ ਬਣਾਉਣ ਵਾਲੀ, ਅਤੇ ਜਿਹੜੇ ਤਵੇ ਸਾਡੇ ਅਤੇ ਛੱਡਣੀਆਂ ਸਾਡੀਆਂ, ਉਸ ਅਸੀਂ ਚੀਜ਼ਾਂ
ਦੇਸੀ ਸਟੋਰ ਤੋਂ ਹੀ ਲੈਂਦੇ ਹਾਂ। ਦੇਸੀ ਲੋਕ ਆ ਵੀ ਦੇਸੀ ਸਟੋਰ ਤੋਂ ਹੀ ਜਾ ਕੇ ਅਸੀਂ ਐਸੀਆਂ ਚੀਜ਼ਾਂ ਲੈਂਦੇ ਹਾਂ ਜਿਹੜੀ ਸਾਡੇ ਇਸਤੇਮਾਲ 'ਚ ਆਉਂਦੀਆਂ ਨੇ, ਅਤੇ ਅਸੀਂ ਫਿਰ ਉਹ ਉੱਥੋਂ ਖਰੀਦ ਲੈਂਦੇ ਹਾਂ। ਪੈਕਿੰਗ ਬਹੁਤ ਅੱਛੀ ਹੁੰਦੀ ਹੈ, ਮਸਾਲਾ ਜਾਤ ਹਰ ਕਿਸਮ ਦੇ ਮਿਲ ਜਾਂਦੇ, ਦੇਚਕੀਆਂ ਵੀ ਉੱਪਰ ਬੜੀਆਂ ਜ਼ਬਰਦਸਤ ਬਈ ਸੈੱਟ ਪਏ ਨੇ। ਦਿਲ ਮੇਰਾ ਕਰ ਰਿਹਾ ਸੀ ਕਿ ਮੈਂ ਇੱਕ ਦੋ ਤੁਰਵਾ ਕੇ ਦੇਖਾਂ, ਪਰ ਅੱਜ ਟਾਈਮ ਬੜਾ ਸ਼ਾਰਟ ਹੈ, ਇਸ ਤੋਂ ਅਸੀਂ ਫਿਰ ਕਿਸੇ ਦਿਨ 'ਤੇ ਰੱਖਦੇ ਹਾਂ ਚੀਜ਼ ਕਿ ਬਈ ਫਿਰ ਕਿਸੇ ਦਿਨ ਮੈਂ ਆਵਾਂਗੀ, ਮੈਂ ਦੇਖਾਂਗੀ ਕਿ ਮੇਰੀ ਦੇਚਕੀ ਇੰਨੀ ਗੰਦੀ ਹੋ ਰਹੀ ਹੈ, ਇੰਨੀ ਭੈੜੀ ਹੋ ਰਹੀ ਹੈ ਕਿ ਦਿਲ ਕਰਦਾ ਚੁੱਕ ਕੇ ਸੁੱਟ ਦੇਵਾਂ ਉਹਨੂੰ। ਪਰ ਐਵੇਂ ਕਿ ਜਦੋਂ ਤੱਕ ਨਵੀਂ ਲੈ ਕੇ ਨਹੀਂ ਆਵਾਂਗੀ ਉਦੋਂ ਤੱਕ ਉਹਨੂੰ ਸੁੱਟ ਨਹੀਂ ਸਕਦੀ। ਨੋਨ ਸਟਿਕ ਬਰਤਨਾਂ ਦੀ ਇਹ ਬੜੀ ਖਰਾਬੀ ਹੈ ਕਿ ਕੁਛ ਅਰਸਾ ਇਸਤੇਮਾਲ ਕਰੋ, ਉਸ ਤੋਂ ਬਾਅਦ ਫਿਰ ਬੜੇ ਖਰਾਬ ਲੱਗਣ ਲੱਗ ਜਾਂਦੇ ਨੇ। ਅਤੇ ਆਪਣੇ ਜਿਹੜੇ ਸਟੀਲ ਦੇ ਬਰਤਨ ਜਾਂ ਸਿਲਵਰ ਦੇ ਬਰਤਨ ਸਨ, ਧੋਵੋ ਮਾਂਜੋ, ਬੜੇ ਅੱਛੇ ਸਾਫ਼ ਰਹਿੰਦੇ ਸਨ। ਵੀ ਨਾਲ ਨਾਲ ਤੁਸੀਂ ਦੇਖਦੇ ਜਾਓ, ਤੁਹਾਨੂੰ ਅਚਾਰ ਨਜ਼ਰ ਆ ਰਹੇ ਨੇ, ਤੁਹਾਨੂੰ ਮਸਾਲਾ ਜਾਤ ਨਜ਼ਰ ਆ ਰਹੇ ਨੇ। ਲਓ ਬਈ ਦੇਸੀ ਘਿਓ ਆ ਗਿਆ ਜੇ, ਇਹ ਬਟਰ ਇਹ ਵਾਲਾ ਯੂਜ਼ ਕਰ ਰਹੀ ਹਾਂ ਮੈਂ, ਬਟਰ ਔਰ ਦੇਸੀ ਘੀ। ਚਲੋ ਬਈ ਨਿਕਲ ਆਏ ਅਸੀਂ, ਸ਼ੋਪਿੰਗ ਜਿਹੜੀ ਕਰਨੀ ਸੀ ਛੇਤੀ ਛੇਤੀ ਕੰਪਲੀਟ ਕੀਤੀ ਆਪਣੀ ਸ਼ੋਪਿੰਗ, ਅਤੇ ਅਸੀਂ ਨਿਕਲੇ ਹਾਂ। ਹੁਣ ਅਸੀਂ ਤੋਂ ਜਾਵਾਂਗੇ, ਘਰ ਪਹੁੰਚਾਂਗੇ, ਸ਼ਾਮਾਂ ਪੈ ਗਈਆਂ, ਸ਼ਾਮ ਪੈ ਚਲੀਏ। ਪੀਕੇ ਫੂਡ, ਬਾਏ ਬਾਏ ਪੀਕੇ ਫੂਡ। ਅਤੇ ਅਸੀਂ ਹੁਣ ਇੱਥੋਂ ਰਵਾਨਾ ਹੋਣ ਲੱਗੇ ਹਾਂ। ਚਲੋ ਬਈ ਛੇਤੀ ਛੇਤੀ ਘਰ ਪਹੁੰਚੀਏ।